ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਈਰਾਨ ਦੇ ਵਿੱਚ ਚੱਲ ਰਹੀ ਜੰਗ ਦੇ ਨਾਲ ਸਾਰੀ ਦੁਨੀਆ ਪ੍ਰਭਾਵਿਤ ਹੋਈ ਆ ਤੇ ਇਸ ਜੰਗ ਨੂੰ ਦੁਨੀਆ ਦੇ ਵਿੱਚ ਵੱਡੀ ਤਬਦੀਲੀ ਦਾ ਆਧਾਰ ਵੀ ਮੰਨਿਆ ਜਾ ਰਿਹਾ ਹੈ। 40 ਦਿਨ ਹੋ ਗਏ ਨੇ ਜਦੋਂ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਉੱਤੇ ਹਮਲਾ ਖੋਲ੍ਹਿਆ ਗਿਆ ਸੀ ਤੇ ਈਰਾਨ ਦੇ ਵੱਲੋਂ ਵੀ ਜਿਹੜੀ ਜਵਾਬੀ ਕਾਰਵਾਈ ਹੈ ਕੀਤੀ ਗਈ ਤੇ ਇਹ ਜਿਹੜੀ ਜੰਗ ਆ ਉਸਨੇ ਸਾਰੀ ਦੁਨੀਆ ਦੀ ਆਰਥਿਕਤਾ ਤੇ ਸਿਆਸਤ ਨੂੰ ਪ੍ਰਭਾਵਿਤ ਕੀਤਾ। ਪਰ ਜਦੋਂ ਇਹ ਜੰਗ ਬੜੇ ਹੀ ਅਸੀਂ ਕਹਿ ਸਕਦੇ ਹਾਂ ਕਿ ਖਤਰਨਾਕ ਮੋੜ ਤੇ ਪਹੁੰਚ ਰਹੀ ਸੀ, ਉਦੋਂ ਪਾਕਿਸਤਾਨ ਨੇ ਇੱਕ ਵੱਡਾ ਰੋਲ ਨਿਭਾਉਂਦਿਆਂ ਤੇ ਇਸ ਜੰਗ ਦੇ ਵਿੱਚ ਜਿਹੜਾ ਆ ਉਹ ਸੀਜ਼ਫਾਇਰ ਕਰਵਾਇਆ, ਜੰਗਬੰਦੀ ਕਰਵਾਈ ਆ। ਭਾਵੇਂ ਕਿ ਇਹ ਜੰਗਬੰਦੀ ਜਿਹੜੀ ਆ ਉਹ ਮਹਿਜ਼ 2 ਹਫ਼ਤਿਆਂ ਦੀ ਆ ਤੇ ਹੁਣ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਈਰਾਨ ਅਤੇ ਅਮਰੀਕਾ ਦੇ ਜਿਹੜੇ ਉੱਚ ਪੱਧਰੀ ਵਫਦ ਨੇ ਉਹ ਅੱਜ ਪਹੁੰਚ ਗਏ ਆ। ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਤੇ ਇਹ ਜਿਹੜੀ ਗੱਲਬਾਤ ਆ ਇਹ ਹੁਣ ਇਸ ਹਫ਼ਤੇ ਦੇ ਅਖੀਰਲੇ ਦਿਨਾਂ ਦੇ ਵਿੱਚ ਉੱਥੇ ਹੋਵੇਗੀ ਤੇ ਇਹ ਗੱਲਬਾਤ ਜਿਹੜੀ ਆ ਉਹ ਦੁਨੀਆ ਦੇ ਹਾਲਾਤਾਂ ਨੂੰ ਕਿੱਧਰ ਲੈ ਕੇ ਜਾਂਦੀ ਆ, ਜਿੱਥੇ ਇਸ ਦੇ ਉੱਤੇ ਸਾਰਿਆਂ ਦੀ ਜਿਹੜੀ ਨਜ਼ਰ ਆ ਉਹ ਬਣੀ ਹੋਈ ਆ। ਉੱਥੇ ਨਾਲ ਹੀ ਇੱਕ ਬੜਾ ਵੱਡਾ ਫੈਕਟਰ ਜਿਹੜਾ ਆ ਉਹ ਸਾਹਮਣੇ ਆਇਆ ਆ ਕਿ ਅਹ, ਇੱਕ ਵਾਰ ਫੇਰ ਜਿਹੜੇ ਸਿੱਖ ਆ ਉਹਨਾਂ ਨੂੰ ਜਿਹੜੀ ਅਸੀਂ ਕਹਿ ਸਕਦੇ ਕਿ ਰੈਕੋਗਨੀਸ਼ਨ ਆ ਇੱਕ ਧਿਰ ਦੇ ਵਜੋਂ ਦੁਨੀਆ ਦੀ ਸਿਆਸਤ ਦੇ ਵਿੱਚ ਉਹ ਮਿਲਦੀ ਨਜ਼ਰ ਆ ਰਹੀ ਹੈ ਸਾਰੇ ਕ੍ਰਾਈਸਿਸ ਦੇ ਵਿੱਚੋਂ। ਜਿਹਦੇ ਵਿੱਚ ਇੱਕ ਵੱਡਾ ਜਿਹੜਾ ਇਨਸੀਡੈਂਟ ਆ ਉਹ ਹੋਇਆ ਕਿ ਜਦੋਂ ਈਰਾਨ ਦਾ ਜਿਹੜੀ ਈਰਾਨ ਦੀ ਸਰਕਾਰ ਆ, ਈਰਾਨ ਦੀ ਰਜੀਮ ਆ, ਉੱਥੋਂ ਦੇ ਜਿਹੜੇ ਉਹਨਾਂ ਦੇ ਸੁਪਰੀਮ ਲੀਡਰ ਆ ਉਹਨਾਂ ਦੇ ਇੱਕ ਨੁਮਾਇੰਦੇ ਦਰਬਾਰ ਸਾਹਿਬ ਪਹੁੰਚਦੇ ਆ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਚਿੱਠੀ ਲੈ ਕੇ, ਜਿਹਦੇ ਵਿੱਚ ਉਹ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਈਰਾਨ ਦੇ ਸੁਪਰੀਮ ਲੀਡਰ ਜਿਹੜੇ ਮਾਰੇ ਗਏ ਸੀ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ ਦੇ ਵਿੱਚ, ਉਹਨਾਂ ਦੀ ਜਿਹੜਾ ਯਾਦ ਦੇ ਵਿੱਚ ਸਮਾਗਮ ਹੋ ਰਿਹਾ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਉਹ ਸੱਦਾ ਪੱਤਰ ਸੀ। ਤੇ ਇਸ ਘਟਨਾ ਨੇ ਇੱਕ ਵਾਰ ਫੇਰ ਸਿੱਖਾਂ ਨੂੰ ਦੁਨੀਆ ਦੀ ਸਿਆਸਤ ਦੇ ਨਕਸ਼ੇ ਦੇ ਉੱਤੇ ਜਿਹੜਾ ਆ ਲੈ ਆਂਦਾ। ਹਾਲਾਂਕਿ ਇਸ ਦੌਰੇ ਬਾਰੇ ਕਈ ਤਰ੍ਹਾਂ ਦੇ ਜਿਹੜੇ ਵਿਚਾਰ ਆ ਉਹ ਅਸੀਂ ਦੇਖ ਰਹੇ ਹਾਂ ਸਿੱਖ ਸਭਾ ਦੇ ਵਿੱਚ ਵੀ ਤੇ ਮੀਡੀਆ ਦੇ ਵਿੱਚ ਵੀ ਜਿਹੜਾ ਆ ਇਹਨੂੰ ਵੱਡੇ ਪੱਧਰ ਤੇ ਕਵਰੇਜ ਮਿਲ ਰਹੀ ਆ। ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਆ ਉਹ ਇਸ ਗੱਲ ਦੇ ਉੱਤੇ ਕੇਂਦਰਿਤ ਰਹੇਗੀ ਕਿ ਸਿੱਖ ਆਸਪੈਕਟ ਕੀ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਤੇ ਇਹ ਕ੍ਰਾਈਸਿਸ ਜਿਹੜਾ ਆ ਉਹ ਇਸ ਖਿੱਤੇ ਦੇ ਉੱਤੇ ਖਾਸ ਤੌਰ ਤੇ ਏਸ਼ੀਆ ਦੇ ਵਿੱਚ ਕਿਹੋ ਜਿਹੇ ਪ੍ਰਭਾਵ ਪਾ ਸਕਦਾ ਹੈ। ਤੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਅੱਜ ਵੀ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਮਸਲੇ ਦੇ ਉੱਤੇ ਵਿਚਾਰ ਕਰਨ ਦੇ ਲਈ ਮੌਜੂਦ ਰਹਿਣਗੇ। ਤੇ ਡਾਕਟਰ ਸਾਹਿਬ ਜੀ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਔਰ ਟੀਵੀ 84 ਦੇ ਸੋਹਣੇ ਸੁਨੱਖੇ ਪਿਆਰੇ ਬਹੁਤ ਪ੍ਰਬੁੱਧ ਸਾਡੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਮੈਂ ਆਪਣੀ ਗੱਲਬਾਤ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਅੱਜ ਦਾ ਸਾਡਾ ਵਿਸ਼ਾ ਜਿਹੜਾ ਸਿੱਖ ਉਭਾਰ ਆ ਪਿਛਲੇ ਕੁਝ ਸਮੇਂ ਤੋਂ ਨਜ਼ਰ ਆ ਰਿਹਾ ਆ ਦੁਨੀਆ ਦੇ ਨਕਸ਼ੇ ਦੇ ਉੱਤੇ, ਉਹਦੇ ਤੇ ਕੇਂਦਰਿਤ ਰਹੇਗਾ। ਇਸ ਸਾਰੇ ਮਸਲੇ ਨੂੰ ਲੈ ਕੇ ਜਿਹੜਾ ਈਰਾਨ ਦੇ ਵਿੱਚ ਹੁਣ ਬਣਿਆ ਹੋਇਆ ਹੈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਈਰਾਨ ਦੇ ਨੁਮਾਇੰਦਿਆਂ ਦਾ ਦਰਬਾਰ ਸਾਹਿਬ ਆਉਣਾ, ਚਿੱਠੀ ਲੈ ਕੇ ਆਉਣਾ ਤੇ ਇਹ ਸਾਰੇ ਇਹਨਾਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਮਤਲਬ ਸਿੱਖ ਉਭਾਰ ਜਿਹੜਾ ਹੋ ਰਿਹਾ ਆ ਗਲੋਬਲ ਪੋਲਿਟਿਕਸ ਦੇ ਵਿੱਚ, ਉਹਦੇ ਨਾਲ ਜੋੜ ਕੇ ਤੁਸੀਂ ਇਸ ਘਟਨਾ ਨੂੰ ਕਿਵੇਂ ਨਰੇਟ ਕਰੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਦੋਂ ਲਗਾਤਾਰਤਾ ਨਾਲ ਪਿਛਲੇ ਕਾਫੀ ਸਮੇਂ ਤੋਂ ਇਹ ਅਬਜ਼ਰਵ ਵੀ ਕਰ ਰਹੇ ਹਾਂ, ਕਹਿ ਵੀ ਰਹੇ ਹਾਂ ਕਿ ਨਵਾਂ ਵਰਲਡ ਆਰਡਰ ਇਨ ਪਲੇਸ ਹੋ ਰਿਹਾ ਹੈ। ਪੋਸਟ ਸੈਕੰਡ ਵਰਲਡ ਵਾਰ ਜਿਹੜੀਆਂ ਦੁਨਿਆਵੀ ਲੈਵਲ ਦੀਆਂ ਸੰਸਥਾਵਾਂ ਉਹ ਯੂਨਾਈਟਿਡ ਨੇਸ਼ਨਸ ਹੋਏ ਜਾਂ ਈਵਨ ਹੁਣ ਜਦੋਂ ਡਾਲਰ ਐਜ਼ ਏ ਕਰੰਸੀ ਨਾ ਰਹਿਣ ਦੀ ਥਾਂ ਈਵਨ ਬ੍ਰਿਕਸ ਵੱਲੋਂ ਆਪਣੀ ਕਰੰਸੀ ਦੀ ਗੱਲ ਜਾਂ ਡਿਫਰੈਂਟ ਬਲੌਕਸ ਦੀ ਗੱਲ ਤੁਰ ਰਹੀ ਸੀ। ਇਸੇ ਤਰ੍ਹਾਂ ਈਵਨ ਅਸੀਂ ਦੇਖਿਆ ਕਿ ਯੂਕਰੇਨ ਕ੍ਰਾਈਸਿਸ ਨੂੰ ਲੈ ਕੇ ਨੈਟੋ ਔਰ ਅਮਰੀਕਾ ਦੇ ਵਿੱਚ ਵੀ ਖੜਕੀ, ਜਿਹੜੀ ਕਿ ਇਸ 40 ਰੋਜ਼ਾ ਕ੍ਰਾਈਸਿਸ ਦੇ ਵਿੱਚ ਗੱਲ ਪੀਕ ਤੇ ਇੱਥੋਂ ਤੱਕ ਪਹੁੰਚੀ ਕਿ ਅੱਜ ਜਦੋਂ ਕਿ ਉਹਨਾਂ ਦੇ
ਨੈਟੋ ਦੇ ਜਿਹੜੇ ਮੇਨ ਕਰਤੇ ਧਰਤੇ ਨੇ ਉਹਨਾਂ ਦੀ ਕਲੋਜ਼ ਰੂਮ ਬੰਦ ਕਮਰਾ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਮੁਲਾਕਾਤ ਹੋਈ। ਔਰ ਜਦੋਂ ਪੁੱਛਿਆ ਗਿਆ ਉਹਨਾਂ ਦੀ ਪ੍ਰੈਸ ਸੈਕਟਰੀ ਨੂੰ ਕਿ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਉਹ ਨੈਟੋ ਚੋਂ ਬਾਹਰ ਆ ਰਹੇ ਨੇ, ਇਹਦੇ ਬਾਰੇ ਕੋਈ ਗੱਲਬਾਤ ਹੋਈ? ਉਹਨਾਂ ਨੇ ਕਿਹਾ ਕਿ ਜੀ ਇਹ ਵੀ ਏਜੰਡੇ ਦੇ ਉੱਤੇ ਸੀ। ਹਾਲਾਂਕਿ ਅੱਜ ਵੀ ਪ੍ਰੈਜ਼ੀਡੈਂਟ ਟਰੰਪ ਨੇ ਬੜੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਨੈਟੋ ਮੁਲਕਾਂ ਨੇ ਸਾਡਾ ਸਾਥ ਨਹੀਂ ਦਿੱਤਾ, ਅਸੀਂ ਉਹਨਾਂ ਦੇ ਉੱਤੇ ਐਕਸਟਰਾ ਟੈਰਿਫ ਲਾਵਾਂਗੇ। ਔਰ ਬਾਹਰ ਨਿਕਲਣ ਦੀ ਗੱਲ ਭਾਵੇਂ ਅੱਜ ਉਹਨਾਂ ਨੇ ਨਹੀਂ ਕੀਤੀ, ਪਰ ਇਹ ਆਲਰੇਡੀ ਸਾਹਮਣੇ ਹੈ। ਸੋ ਜੇ ਅਸੀਂ ਦੇਖੀਏ ਵੀ, ਕਿਉਂਕਿ ਦੇਖੋ ਯੂਰਪ ਸਭ ਤੋਂ ਅਹਿਮੀਅਤ ਰੱਖਦਾ ਹੈ ਦੁਨੀਆ ਦੇ ਵਿੱਚ ਕਲੋਨੀਅਲ ਪੀਰੀਅਡ ਤੋਂ ਬਾਅਦ, ਕਿਉਂਕਿ ਜਿਹੜਾ ਦੁਨੀਆ ਦੀ ਕੋਲੋਨਾਈਜੇਸ਼ਨ ਕੀਤੀ, ਏਸ਼ੀਆ ਹੋਏ, ਅਫਰੀਕਾ ਹੋਏ ਔਰ ਦੂਸਰੇ ਸਾਊਥ ਅਮਰੀਕਾ ਕੰਟੀਨੈਂਟਸ ਦੀ ਯੂਰਪੀਅਨ ਪਾਵਰਸ ਨੇ ਕੀਤੀ। ਔਰ ਫਸਟ ਵਰਲਡ ਵਾਰ ਵੇਲੇ ਵੀ ਇਨੀਸ਼ੀਏਸ਼ਨ ਯੂਰਪ ਦੀਆਂ ਮੁਲਕਾਂ ਦਾ ਹੀ ਆਪਸ ਦੇ ਵਿੱਚ ਹੋਇਆ, ਸੈਕੰਡ ਵਰਲਡ ਵਾਰ ਵੀ ਇਹਨਾਂ ਨੇ ਕੀਤੀ। ਔਰ ਦੋਨੋਂ ਵਰਲਡ ਵਾਰਸ ਵੇਲੇ, ਫਸਟ ਵਰਲਡ ਵਾਰ ਵੇਲੇ ਅਮਰੀਕਾ ਦੀ ਥੋੜੀ ਲਿਮਿਟਡ ਐਂਟਰੀ ਸੀ, ਪਰ ਅਮਰੀਕਾ ਡਿਸਾਈਡਿੰਗ ਫੈਕਟਰ ਸੀ। ਸੈਕੰਡ ਵਰਲਡ ਵਾਰ ਵੇਲੇ ਫੁੱਲ ਫਲੈਜਡ, ਭਾਵੇਂ ਅੱਧਾ 2.5 ਸਾਲ ਅਮਰੀਕਾ ਨਿਊਟਰਲ ਜ਼ੋਨ ਤੇ ਖੜਾ ਸੀ, ਉਹਦੀ ਫੁੱਲ ਫਲੈਜਡ ਪਾਰਟਿਸਿਪੇਸ਼ਨ ਸੀ। ਔਰ ਐਟੋਮਿਕ ਪਾਵਰ ਦੇ ਯੂਜ਼ ਦੇ ਨਾਲ ਹੀਰੋਸ਼ੀਮਾ ਨਾਗਾਸਾਕੀ 'ਚ ਜਿਹੜਾ ਉਹ ਵਰਲਡ ਵਾਰ 2 ਦਾ ਅੰਤ ਹੋਇਆ। ਔਰ ਇਵੇਂ ਨਵੀਆਂ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਜਿਹੜੀਆਂ ਦੋ ਗਲੋਬਲ ਪਾਵਰਸ ਉੱਭਰੀਆਂ। ਔਰ ਜ਼ਾਹਰ ਹੈ ਫਿਰ ਅਸੀਂ ਉਸ ਤੋਂ ਵਾਕਿਫ ਹੈ ਕਿ ਉਸ ਦੌਰ 'ਚ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ ਹੋਂਦ ਹੁੰਦੀ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਇੰਨਾ ਵੱਡਾ ਕ੍ਰਾਈਸਿਸ, ਜਿਸ ਦੇ ਵਿੱਚ ਆਲਮੋਸਟ, ਜੇ ਇਹਨੂੰ ਭਾਵੇਂ ਥਰਡ ਵਰਲਡ ਵਾਰ ਤਾਂ ਨਹੀਂ ਕਿਹਾ ਜਾਏਗਾ, ਪਰ ਉਹਦਾ ਪ੍ਰੋਟੋਟਾਈਪ ਹੈ, ਕਿਉਂਕਿ ਆਲਮੋਸਟ 8-9 ਮੁਲਕ ਇਹਦੇ 'ਚ ਇਨਵੋਲਵ ਹੋਏ। ਖਾੜੀ ਦੇ ਜਿੰਨੇ ਗਲਫ ਦੇ ਮੁਲਕ ਨੇ ਉਹ ਵੀ ਉਹਦਾ ਹਿੱਸਾ ਨੇ। ਔਰ ਇਸ ਸਾਰੇ ਦੇ ਚਲਦਿਆਂ ਅੱਜ ਇੱਕ ਛੋਟਾ ਜਿਹਾ ਮੁਲਕ ਪਾਕਿਸਤਾਨ ਸਾਊਥ ਏਸ਼ੀਆ ਦੇ ਖਿੱਤੇ 'ਚ ਉਹ ਮੀਡੀਏਸ਼ਨ ਕਰਵਾ ਰਿਹਾ, ਜਾਂ ਉਹ ਜੰਗਬੰਦੀ ਉਸਨੇ ਅਸਥਾਈ ਕਰਵਾਈ ਔਰ ਹੁਣ ਪਰਮਾਨੈਂਟ ਅਮਨ ਸਮਝੌਤਾ ਕਰਵਾ ਰਿਹਾ। ਯੂਨਾਈਟਿਡ ਨੇਸ਼ਨਸ ਇਰਰੈਲੇਵੈਂਟ ਹੈ। ਅਮਰੀਕਾ ਜਿਸ ਦੇ ਸਹਾਰੇ, ਨੈਟੋ ਦੇ ਸਹਾਰੇ ਅਮਰੀਕਾ ਨੇ ਸਾਰੀਆਂ ਜੰਗਾਂ, ਜੇ ਤੁਸੀਂ 45 ਤੋਂ ਬਾਅਦ ਦੇਖੋ, ਆ ਹੁਣ ਲੇਟੈਸਟ ਅਫਗਾਨਿਸਤਾਨ ਦੀ ਜੰਗ ਵੇਲੇ ਵੀ 20 ਸਾਲ ਨੈਟੋ ਫੋਰਸਿਸ ਅਮਰੀਕਾ ਦਾ ਹਿੱਸਾ ਸੀ। ਸੋ ਇਹ ਜਿਹੜੀ ਚੇਂਜ ਹੈ ਇਹ ਗਲੋਬਲ ਹੈ। ਹੁਣ ਅਸੀਂ ਆਪਣੇ ਖਿੱਤੇ ਵੱਲ ਜੇ ਮੁੜੀਏ, ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ, ਜਿਹੜਾ ਨਾਂ ਵੀ ਉਹਨਾਂ ਨੂੰ 1930s ਦੇ ਵਿੱਚ ਮਿਲਿਆ, ਉਸ ਤੋਂ ਪਹਿਲਾਂ ਉਹਨਾਂ ਦੀ ਇੱਕ ਆਪਣੀ ਹਿਸਟਰੀ ਹੈ। 5000 ਸਾਲ ਦੀ ਪੁਰਾਣੀ ਸਿਵਲਾਈਜੇਸ਼ਨ, ਪਰਸ਼ੀਅਨ ਐਮਪਾਇਰ ਬਹੁਤ ਵੱਡਾ ਐਮਪਾਇਰ ਸੀ ਇੱਕ ਸਟੇਜ ਤੇ। ਮਿਡਲ ਈਸਟ ਵੀ ਉਹਨਾਂ ਦੀ ਜਿਹੜੀ ਹੈ ਉਸ ਐਮਪਾਇਰ ਦਾ ਹਿੱਸਾ ਸੀ। ਲੇਕਿਨ ਆਇਲ ਜਿਹੜਾ ਜਾਂ ਗੈਸ ਜਿਹੜਾ ਕਿ ਤੀਸਰਾ ਵੱਡਾ ਭੰਡਾਰ ਈਰਾਨ ਦੇ ਕੋਲ ਹੈ ਦੁਨੀਆ ਦੇ ਵਿੱਚ, ਇਹਦੀ ਬਦੌਲਤ ਜੇ ਉੱਥੇ ਡੈਮੋਕ੍ਰੈਟਿਕਲੀ ਚੇਂਜ ਹੋਈ 1953 ਦੇ ਵਿੱਚ, ਜਦੋਂ ਡਾਕਟਰ ਮੁਸੱਦਕ ਜਿਹੜੇ ਪ੍ਰੋਪਰਲੀ ਚੁਣ ਕੇ ਆਏ ਸੀ, ਅੱਜ ਇਹ ਪਾਰਟ ਆਫ ਦਾ ਹਿਸਟਰੀ ਹੈ, ਡੀਕਲਾਸੀਫਾਈ ਇਨਫੋਰਮੇਸ਼ਨ ਹੋਈ ਹੈ ਕਿ ਕਿਵੇਂ M16 ਯੂਕੇ ਦੀ, ਕਿਉਂਕਿ ਈਰਾਨ ਦੇ ਉੱਤੇ ਇੰਗਲੈਂਡ ਦਾ ਪ੍ਰਭਾਵ ਸੀ, ਆਇਲ ਕੰਪਨੀ ਜਿਹੜੀਆਂ ਬ੍ਰਿਟਿਸ਼ ਆਇਲ, ਉਹ ਈਰਾਨ ਦੇ ਆਇਲ ਦੇ ਉੱਤੇ ਡਿਪੈਂਡ ਕਰਦੀਆਂ ਸੀ। ਸੋ MI6 ਨੇ ਇਨੀਸ਼ੀਏਟ ਕੀਤਾ, CIA ਨੂੰ ਨਾਲ ਲਿਆ, ਔਰ 1953 ਦੇ ਵਿੱਚ ਮੁਸੱਦਕ ਦਾ ਤਖਤਾ ਪਲਟ ਕੇ ਜਿਹੜੇ ਸ਼ਾਹ ਰਜ਼ਾ ਪਹਿਲਵੀ ਹੈ ਉਸ ਨੂੰ ਵਾਪਸ ਉਹਨਾਂ ਨੇ ਤਖਤ ਤੇ ਬਿਠਾਇਆ। ਔਰ ਫਿਰ ਅਸੀਂ ਦੇਖਦੇ ਹਾਂ 1979 ਤੱਕ ਪਹੁੰਚਦੇ ਹਾਂ, ਜਦੋਂ ਆਇਤੁੱਲਾ ਖਮੀਨੀ, ਜਿਹੜਾ 18 ਸਾਲ ਜਲਾਵਤਨੀ ਤੋਂ ਬਾਅਦ, ਜਿਹਦੇ ਚੋਂ ਕਰਬਲਾ 'ਚ ਵੀ ਰਿਹਾ, ਫਰਾਂਸ ਵੀ ਰਿਹਾ, ਉਹ ਵਾਪਸ ਗਿਆ। ਤੇ ਫਿਰ 47 ਸਾਲ ਦਾ ਸਫ਼ਰ ਹੈ ਉਦੋਂ ਤੋਂ ਲੈ ਕੇ ਹੁਣ ਤੱਕ, ਜਦੋਂ ਅਸੀਂ 40 ਰੋਜ਼ਾ ਕ੍ਰਾਈਸਿਸ ਦੀ ਗੱਲ ਕਰ ਰਹੇ ਹਾਂ। ਅਸੀਂ ਇਨਰ ਜੇ ਪੋਲਿਟਿਕਸ ਦੇ ਵਿੱਚ ਨਾ ਵੀ ਜਾਈਏ ਤੇ ਇੱਕ ਗੱਲ ਸਮਝ ਆਉਂਦੀ ਹੈ ਕਿ ਜਿੰਨੇ ਵੀ ਨਾਤੇ ਬਣਦੇ ਨੇ, ਅਲਾਇੰਸਿਸ ਬਣਦੇ ਨੇ, ਗਰੁੱਪ ਬਣਦੇ ਨੇ, ਬਲਾਕ ਬਣਦੇ ਨੇ, ਉਹ ਸਾਰੇ ਹਿੱਤਾਂ ਨਾਲ ਜੁੜੇ ਹੁੰਦੇ ਨੇ। ਵੈਸਟਡ ਇੰਟਰਸਟ, ਇਕਨੋਮਿਕਲ ਇੰਟਰਸਟ, ਮਿਲੀਟਰੀ ਇੰਟਰਸਟ। ਸੋ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੈਕੰਡ ਵਰਲਡ ਵਾਰ ਦੇ ਵੇਲੇ ਈਰਾਨ ਨੇ ਜਿਹੜਾ ਉਸ ਵੇਲੇ ਆਪਣੇ ਆਪ ਨੂੰ ਨਿਊਟਰਲ ਡਿਕਲੇਅਰ ਕੀਤਾ ਸੀ, ਇਹਦੇ ਬਾਵਜੂਦ ਬ੍ਰਿਟਿਸ਼ਰਸ ਨੇ ਉਹਨਾਂ ਨੂੰ ਡਰੈਗ ਕੀਤਾ। ਔਰ ਜ਼ਾਹਰ ਹੈ ਕਿ ਉਹਨੂੰ ਸ਼ਾਹ ਰਜ਼ਾ ਪਹਿਲਵੀ ਨੂੰ ਉਹਨਾਂ ਨੇ ਇੰਸਟਾਲ ਕਰੀ ਰੱਖਿਆ 1953 ਤੱਕ, ਫਿਰ ਉਸ ਤੋਂ ਬਾਅਦ ਵਾਪਸ ਉਸ ਨੂੰ ਪਾਵਰ ਦਿੱਤੀ। ਹੁਣ ਜਿਹੜਾ ਇਹ 40 ਰੋਜ਼ਾ ਆਪਸੀ ਟਕਰਾਅ ਹੋਇਆ, ਇਸ ਦੇ ਹੁਣ ਬਹੁਤ ਸਾਰੇ, ਕੁਝ ਨਿਊਯਾਰਕ ਟਾਈਮਸ ਦੀਆਂ ਸਟੋਰੀਜ਼ ਨੇ, ਕੁਝ ਵਾਲ ਸਟਰੀਟ ਜਰਨਲ, ਫਾਈਨੈਂਸ਼ੀਅਲ ਟਾਈਮਸ, ਕੋਈ ਵਾਈਟ ਹਾਊਸ ਲੀਕਸ, ਔਰ ਦੂਸਰਾ ਅਸੀਂ ਦੇਖਦੇ ਹਾਂ। ਹੁਣ ਇਸ ਸਾਰੇ 'ਚ ਜੇ ਅਸੀਂ ਇੱਕ ਪਾਰਟ ਨੂੰ ਦੇਖੀਏ
ਤੇ ਅਮਰੀਕਾ ਨੇ ਜਿਹੜੀਆਂ ਗਲਫ ਸਟੇਟਸ ਨੇ ਉਹਨਾਂ ਨੂੰ ਤਾਂ ਆਪਣੇ ਜਿਹੜਾ ਉਹ ਖੰਭਾ ਥੱਲੇ ਲਿਆ ਹੀ ਹੋਇਆ ਸੀ, ਆਪਣੇ ਅੱਡੇ 50,000 ਤੋਂ ਜ਼ਿਆਦਾ ਅਮਰੀਕਨ ਸੋਲਜਰ ਬੇਸਿਸ, ਕਿਉਂਕਿ ਇਹ ਪੋਸਟ ਫਸਟ ਵਰਲਡ ਵਾਰ ਆਟੋਮਨ ਐਮਪਾਇਰ ਖਤਮ ਹੋਣ ਤੋਂ ਬਾਅਦ ਮਿਡਲ ਈਸਟ ਦੇ ਇਹ ਨਕਸ਼ੇ ਜਿਹੜੇ ਨੇ ਡਰਾ ਕੀਤੇ ਗਏ ਸੀ। ਲੇਕਿਨ ਜਦੋਂ ਅਸੀਂ ਈਰਾਨ ਦਾ ਅੱਜ ਸਟੇਟਸ ਦੇਖਦੇ ਹਾਂ ਜਾਂ ਇਸ ਕ੍ਰਾਈਸਿਸ ਜਦੋਂ ਇਜ਼ਰਾਈਲ ਅਮਰੀਕਾ ਨੂੰ ਲੈ ਕੇ ਜਾਂਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਏਜੰਡੇ ਤੇ ਵੀ ਈਰਾਨ ਐਜ਼ ਏ ਟਰਬਲ ਮੇਕਿੰਗ ਐਂਟੀਟੀ ਹਮੇਸ਼ਾ ਰਿਹਾ ਹੈ। ਲੇਕਿਨ ਜਿਹੜੇ ਉਹਨਾਂ ਦੇ ਵੱਡੇ ਜਰਨੈਲ ਜਾਂ ਦੂਸਰੇ ਸੀ ਉਹ ਇਹ ਸਮਝਦੇ ਸੀ ਵੀ ਉਹਦਾ ਲੈਂਡਸਕੇਪ, ਜਾਂ ਅੱਜ ਜਦੋਂ ਅਸੀਂ 9.5 ਕਰੋੜ ਆਬਾਦੀ ਦੀ ਗੱਲ ਕਰਦੇ ਹਾਂ, ਜਾਂ ਦੂਸਰਾ ਵਿਦਆਊਟ ਬੂਟਸ ਔਨ ਦਾ ਗਰਾਊਂਡ ਕੋਈ ਤਬਦੀਲੀ ਨਹੀਂ ਹੋ ਸਕਦੀ। ਲੇਕਿਨ ਰਜੀਮ ਚੇਂਜ ਦੇ ਨਾਂ ਥੱਲੇ ਜਦੋਂ ਹੀ ਨੈਤਨਯਾਹੂ ਨੇ, ਔਰ ਹੁਣ ਤਾਂ ਇਹ ਆਇਆ ਵੀ ਕਿਵੇਂ ਮੋਸਾਦ ਦਾ ਜਿਹੜਾ ਚੀਫ ਹੈ ਉਹ ਉੱਥੇ ਰਿਹਾ ਜਿੱਥੇ VIP ਠਹਿਰਦੇ ਨੇ, ਔਰ ਉੱਥੇ ਉਹਨੇ ਪ੍ਰੈਜ਼ੀਡੈਂਟ ਟਰੰਪ ਨੂੰ 2 ਦਿਨ ਇਸ ਗੱਲ ਹੀ ਕਨਵਿੰਸ ਕਰ ਲਿਆ ਕਿ ਭਾਈ ਇਹ ਸਾਰੇ ਇੱਕ ਥਾਂ ਇਕੱਠੇ ਨੇ, ਸਾਡੇ ਕੋਲ ਜਾਣਕਾਰੀ ਹੈ, ਦਾ ਮੋਮੈਂਟ ਅਸੀਂ ਅਟੈਕ ਕਰਾਂਗੇ ਪੀਪਲ ਵਿਲ ਕਮ ਆਊਟ ਦਿਸ। ਹਾਲਾਂਕਿ ਅਸੀਂ 8-9 ਮਹੀਨੇ ਪਹਿਲਾਂ ਵੀ ਦੇਖਦੇ ਹਾਂ ਕਿ 12 ਰੋਜ਼ਾ ਕਲੈਸ਼ ਦੇ ਵਿੱਚ ਜਿਹੜਾ ਹੈ ਉਹ ਬੇਸ਼ੱਕ ਉਦੋਂ ਲੋਕ ਨਿਕਲੇ ਵੀ, ਲੇਕਿਨ ਹੁਣ ਇਹ ਵੀ ਸਾਹਮਣੇ ਆਉਂਦਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਅਸੀਂ ਕੁਰਦਾਂ ਨੂੰ ਔਰ ਦੂਸਰਾ ਵੈਪਨ ਵੀ ਦਿੱਤੇ, ਪਰ ਉਹਨਾਂ ਨੇ ਕੋਲ ਰੱਖ ਲਏ, ਲੋਕ ਸਾਹਮਣੇ ਨਹੀਂ ਆਏ। ਸੋ ਇਹ ਪਿਛੋਕੜ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਨਿਊ ਵਰਲਡ ਆਰਡਰ ਦੀ ਅਸੀਂ ਗੱਲ ਕਰ ਰਹੇ ਹਾਂ ਉਹਦੇ ਥੱਲੇ ਉਹ ਪੈਂਟਾਗਨ ਦੀ ਸਕੀਮ ਹੈ ਜਾਂ ਇਜ਼ਰਾਈਲ ਦਾ ਉਸ ਦੇ ਵਿੱਚ ਸਿੱਧਾ ਜਾਂ ਅਸਿੱਧਾ ਪਹਿਲੀ ਸਟੇਜ ਤੇ ਕੀ ਰੋਲ ਹੈ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹੁਣ ਦੇ ਦੌਰ ਦੇ ਵਿੱਚ ਨੈਤਨਯਾਹੂ ਨੇ ਇਸ ਕ੍ਰਾਈਸਿਸ ਨੂੰ ਪੈਦਾ ਕਰਨ 'ਚ ਪ੍ਰਾਈਮ ਰੋਲ ਅਦਾ ਕੀਤਾ। ਤੇ ਜਦੋਂ ਹੁਣ ਅਸੀਂ 2 ਹਫ਼ਤੇ ਦੇ ਸੀਜ਼ ਫਾਇਰ ਦੀ ਗੱਲ ਕਰਦੇ ਹਾਂ, ਅਮਨ ਸਮਝੌਤੇ ਦੀ ਗੱਲ ਕਰਦੇ ਹਾਂ, ਤੇ ਇਸ ਨੂੰ ਸਾਬੋਤਾਜ ਕਰਨ ਲਈ ਵੀ ਨੈਤਨਯਾਹੂ ਜਿਹੜਾ ਉਹ ਵੱਡਾ ਰੋਲ ਅਦਾ ਕਰ ਰਿਹਾ। ਔਰ ਉਹਦਾ ਅਸੀਂ ਦੇਖਿਆ ਕਿ 40ਵੇਂ ਰੋਜ਼ ਜਦੋਂ ਸੁੱਖ ਦਾ ਸਾਹ ਲੈ ਰਹੇ ਸੀ, ਦੁਨੀਆ ਭਰ 'ਚ ਹੋਇਆ ਕਿ ਭਾਈ ਪ੍ਰੈਜ਼ੀਡੈਂਟ ਟਰੰਪ ਦੀ ਥ੍ਰੈਟ ਸੀ ਕਿ ਸਿਵਲਾਈਜੇਸ਼ਨ ਮਿਟਾ ਦੇਵਾਂਗੇ, ਸਟੋਨ ਏਜ 'ਚ ਲੈ ਜਾਵਾਂਗੇ, ਤਾਂ ਉਸੇ ਰਾਤ 40 ਦਿਨਾਂ ਦਾ ਸਭ ਤੋਂ ਵਰਸਟ ਅਟੈਕ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਕੀਤਾ। 300 ਤੋਂ ਜ਼ਿਆਦਾ ਲੋਕ ਮਰੇ, 1200 ਤੋਂ ਜ਼ਿਆਦਾ ਜ਼ਖਮੀ ਨੇ, ਪਤਾ ਨਹੀਂ ਕਿੰਨੇ 100 ਟਾਰਗੇਟ ਜਿਹੜੇ ਨੇ ਉਹਨਾਂ ਨੇ ਸਟ੍ਰਾਈਕ ਕੀਤੇ। ਸੋ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਜਿਹੜਾ ਫਰਾਈਡੇ ਦਾ ਜਿਹੜਾ ਦਿਨ ਹੈ ਉਹ ਗੱਲਬਾਤ ਦੇ ਲਈ ਇਸਲਾਮਾਬਾਦ ਰੈੱਡ ਜ਼ੋਨ ਦੇ ਵਿੱਚ ਪੂਰੀ ਸਿਕਿਉਰਿਟੀ ਦੇ ਥੱਲੇ, ਇਧਰੋਂ ਵਿਟਕੌਫ ਔਰ ਕੁਸ਼ਨਰ ਜਿਹੜੇ ਪਹਿਲਾਂ 2 ਜਿਨ੍ਹਾਂ ਨੇ ਇੱਕ ਉਹਨਾਂ 'ਚ ਸਨ ਇਨ ਲਾਅ ਨੇ ਮਿਸਟਰ ਕੁਸ਼ਨਰ, ਵਿਟਕੌਫ ਉਹਨਾਂ ਦੇ ਪਾਰਟਨਰ ਨੇ ਪ੍ਰੈਜ਼ੀਡੈਂਟ ਟਰੰਪ ਦੇ, ਇਹਨਾਂ ਨੇ ਹੀ 2 ਜਿਹੜੇ ਦੌਰ ਜਿਹੜੇ ਕਿ ਪਹਿਲਾਂ ਮਸਕਟ ਦੇ ਵਿੱਚ ਔਰ ਜਨੀਵਾ ਦੇ ਵਿੱਚ ਜਿਹੜੀ ਗੱਲਬਾਤ ਸੀ ਉਹਦੇ 'ਚ ਇਹ 2 ਸੀ। ਲੇਕਿਨ ਈਰਾਨ ਨੇ ਇਹਨਾਂ ਨੂੰ ਬੇਇਤਬਾਰੇ ਕਿਹਾ ਸੀ, ਔਰ ਹੁਣ ਵਾਲੀ ਗੱਲਬਾਤ ਨੂੰ ਅਮਰੀਕਾ ਦੇ ਪਾਰਟ ਤੋਂ ਵਾਈਸ ਪ੍ਰੈਜ਼ੀਡੈਂਟ ਜਿਹੜੇ ਮਿਸਟਰ ਵੈਂਸ ਉਹ ਲੀਡ ਕਰ ਰਹੇ ਨੇ। ਆਲਰੇਡੀ ਈਰਾਨ ਦੇ ਪੱਖ ਤੋਂ ਵੀ ਜਿਹੜਾ ਉਹਨਾਂ ਦੀ ਹਾਈ ਸਿਕਿਉਰਿਟੀ ਦੇ ਥੱਲੇ ਅਮਰੀਕਨ ਜੈਟਸ ਨੇ ਕੰਪਨੀ ਕਰਕੇ ਉਹਨਾਂ ਦੇ ਜਿਹੜੇ ਪ੍ਰੋਮੀਨੈਂਟ ਡੈਲੀਗੇਸ਼ਨ ਹੈ ਉਹਨਾਂ ਨੂੰ ਲਿਆਂਦਾ, ਕਿਉਂਕਿ ਉਹਨਾਂ ਨੂੰ ਇਹ ਵੀ ਫੀਅਰ ਹੈ ਵੀ ਫਿਰ ਇਜ਼ਰਾਈਲ ਜਿਵੇਂ ਉਹਨਾਂ ਨੇ ਹਮਾਸ ਨਾਲ ਗੱਲਬਾਤ ਵੇਲੇ ਜਾਂ ਦੂਸਰੇ ਵੇਲੇ ਜਿਹੜਾ ਅਟੈਕ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ, ਇਵੇਂ ਨਾ ਹੋਏ। ਹੁਣ ਇਹਨਾਂ ਫੈਕਟਰਸ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਪਹਿਲੀ ਗੱਲ ਤੇ ਅਸੀਂ ਇਹ ਸਮਝੀਏ, ਜਦੋਂ ਅਸੀਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ, ਜੇ ਅਸੀਂ ਜਸਟ 1.5 ਸਦੀ ਪਿੱਛੇ ਜਾਈਏ ਤੇ ਇੱਕ ਪੀਰੀਅਡ ਦੇ ਵਿੱਚ, ਕਿਉਂਕਿ ਜਦੋਂ ਅਸੀਂ ਈਰਾਨ ਦੀ ਗੱਲ ਕਰਦੇ ਹਾਂ, ਪੁਰਾਣਾ ਪਰਸ਼ੀਆ ਉਹ ਸਾਡੇ ਸਾਹਮਣੇ ਆਉਂਦਾ ਹੈ, ਫਿਰ ਨਾਦਰ ਸ਼ਾਹ ਵੀ ਸਾਡੇ ਸਾਹਮਣੇ ਆਉਂਦਾ ਜਿਹੜਾ ਇੱਕੋ ਇੱਕ ਅਟੈਕ ਸਾਡੇ ਖਿੱਤੇ ਰਾਹੀਂ ਦਿੱਲੀ ਤੱਕ ਜਾਣ ਦਾ ਹੋਇਆ। ਉਹ 1739 ਦੇ ਵਿੱਚ ਸੀ, ਜਦੋਂ ਕਿ ਨਾਦਰ ਸ਼ਾਹ ਨੇ, ਜਿਹਨੂੰ ਲੁਟੇਰਾ ਹੀ ਲਿਖਿਆ ਜਾਂਦਾ ਹੈ, ਪੰਜਾਬ ਦੇ ਹਾਲਾਂ ਕੁਝ ਹਲਕਿਆਂ 'ਚ ਕਿਹਾ ਗਿਆ ਜੀ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਇਹ ਗੱਲ ਠੀਕ ਨਹੀਂ ਹੈ, ਮੈਂ ਹਿਸਟੋਰੀਕਲੀ ਕਰੈਕਟ ਕਰਦੇ ਹਾਂ। ਦਿੱਲੀ ਉਹਨੇ ਲੁੱਟੀ ਬਹੁਤ ਚੰਗੀ ਤਰ੍ਹਾਂ, ਔਰ ਕਈ ਗੱਡਿਆਂ ਦੇ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਸਣੇ ਕੋਹ ਨੂਰ ਹੀਰੇ ਦੇ ਵੀ ਜਿਹੜਾ ਨਾਦਰ ਸ਼ਾਹ ਲੈ ਗਿਆ ਸੀ। ਪੰਜਾਬ 'ਚੋਂ ਜਦੋਂ ਵਾਪਸ ਗੁਜ਼ਰਿਆ ਉਸ ਵੇਲੇ ਜਿਹੜੇ ਨੇ ਨਵਾਬ ਕਪੂਰ ਸਿੰਘ ਸਿੱਖਾਂ ਦੇ ਜਥੇਦਾਰ ਸਨ, ਉਹਨਾਂ ਨੇ ਇਹ ਜਿਹੜਾ ਆਵਾਜ਼ ਦਿੱਤੀ ਸੀ ਕਿ ਨਾਦਰ ਆਇਆ, ਨਾਦਰ ਆਇਆ, ਲੋਕਾਂ 'ਚ ਖੌਫ ਦੀ ਦੁਹਾਈ ਸੀ। ਉਹਨਾਂ ਨੇ ਕਿਹਾ ਵੀ ਕੀ ਹੋਇਆ ਜੇ ਨਾਦਰ ਆਇਆ, ਜਦੋਂ ਕਿ ਕਾਦਰ ਮੌਜੂਦ ਹੈ। ਔਰ ਖਾਲਸੇ ਨੇ ਨਾਦਰ ਸ਼ਾਹ ਨੂੰ ਜਿਹੜਾ ਉਹ ਥਾਂ ਥਾਂ ਤੇ ਰੋਕ ਕੇ ਲੁੱਟਿਆ ਵੀ, ਤਿੰਨੋਂ ਦਰਿਆਵਾਂ ਦੇ ਜਿਹੜੇ ਦੁਆਬੇ ਕ੍ਰਾਸ ਕਰਦੇ ਆ। ਔਰ ਉਹ ਜਿਹੜਾ ਪਪੂਲਰ ਡਾਇਲੌਗ ਹੈ ਜ਼ਕਰੀਆ ਖਾਨ ਦੇ ਨਾਲ ਜਿਹਦਾ ਜ਼ਿਕਰ ਹੁੰਦਾ ਹੈ
ਕਿ ਨਾਦਰ ਸ਼ਾਹ ਨੇ ਫਿਰ ਜ਼ਕਰੀਆ ਖਾਨ ਨੂੰ ਵਾਰਨ ਕੀਤਾ ਸੀ ਕਿ ਇਹਨਾਂ ਚੋਂ ਹਕੂਮਤ ਦੀ ਖੁਸ਼ਬੂ ਆਉਂਦੀ ਹੈ ਜਾਂ ਇਹਨਾਂ ਚੋਂ ਹਕੂਮਤ ਦੀ ਬੂ ਆਉਂਦੀ ਹੈ, ਕਦੇ ਇਸ ਧਰਤੀ ਤੇ ਰਾਜ ਕਰ ਸਕਦੇ ਨੇ। ਇਸ ਤੋਂ ਬਿਨਾਂ ਕੋਈ ਸਿੱਧੇ ਤੌਰ ਦੇ ਉੱਤੇ ਹਾਲਾਂ ਸਿੱਖ ਰਾਜ ਦੇ ਵੇਲੇ, ਕਿਉਂਕਿ ਜਿਵੇਂ ਅੱਜ ਜਿਸ ਫਾਰਮ ਦੇ ਵਿੱਚ ਈਰਾਨ ਮੁਲਕ ਹੈ, ਇਹ ਕਿਉਂਕਿ ਅੱਡ-ਅੱਡ ਈਰਾਨ ਦੇ ਵਿੱਚ ਅਸੀਂ ਦੇਖੀਏ ਕਿ 55% ਉਹਨਾਂ ਦੇ ਓਰੀਜਨਲ ਜਿਹੜੇ ਪਰਸ਼ੀਅਨ ਲੋਕ ਨੇ, 15-20% ਜਿਹੜੇ ਨੇ ਉਹ ਅਜ਼ਰੀ ਨੇ, 5-10% ਬਲੋਚ ਨੇ, 5-10% ਕੁਰਦ ਨੇ, ਔਰ ਕੁਝ ਉਸ ਤੋਂ ਵੀ ਪਹਿਲੇ ਜਿਹੜੇ ਜ਼ੋਰੈਸਟਰੀਅਨ ਜਾਂ ਦੂਸਰੇ ਨੇ ਉਹ ਓਰੀਜਨ ਦੇ ਨੇ। ਸੋ ਸਿੱਖ ਰਾਜ ਦੇ ਵੇਲੇ, ਕਿਉਂਕਿ ਮੈਂ ਇਹ ਹਮੇਸ਼ਾ ਸਮਝਣ ਦੀ ਕੋਸ਼ਿਸ਼ ਕਰਦਾ ਕਿ ਭਾਈ ਸਾਡੇ ਬਾਰਡਰ ਦੇ ਜਿਹੜੇ ਸੀ, ਉਦੋਂ ਖੁਰਾਸਾਨ ਜਿਹੜਾ ਪ੍ਰੋਵਿੰਸ ਹੈ ਉਹ ਵੱਡੇ ਤੌਰ ਦੇ ਉੱਤੇ ਸੀ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਖੁਰਾਸਾਨ ਖਸਮਾਨਾ ਕੀਆ, ਕਿਆ ਉਹਦੇ ਚ ਹੈਰਾਤ ਦਾ ਕੁਝ ਹਿੱਸਾ ਸੀ, ਕੁਝ ਜਿਹੜਾ ਅੱਜ ਜਿਹਨੂੰ ਸਿਸਤਾਨ ਕਹਿੰਦੇ ਨੇ ਉਹਦਾ ਵੀ ਕੁਝ ਹਿੱਸਾ ਖੁਰਾਸਾਨ, ਬਾਕੀ ਕਾਬਲ ਕੰਧਾਰ ਕਾਫੀ ਜਿਹੜਾ ਹੈ, ਔਰ ਕੁਝ ਹਿੱਸਾ ਉਜ਼ਬੇਕਿਸਤਾਨ ਦਾ ਵੀ ਸੀ। ਸੋ ਅਦਰ ਦੈਨ ਦੈਟ ਸਾਡਾ ਕੋਈ ਉਧਰ ਬਹੁਤਾ ਤਾਲੁਕ ਨਹੀਂ ਰਿਹਾ, ਲੈਂਗੁਏਜ ਦਾ ਦੀ ਸਾਂਝ ਰਹੀ ਹੈ ਪਰਸ਼ੀਅਨ ਦੀ। ਲੇਕਿਨ ਕਿਉਂਕਿ ਸਿੱਖ ਇੱਕ ਫੈਕਟਰ ਸਨ, ਜਦੋਂ ਅਸੀਂ ਹੁਣ ਨਵੀਂ ਵਰਲਡ ਮੈਪ ਮੇਕਿੰਗ ਦੀ ਗੱਲ ਕਰਦੇ ਹਾਂ, ਇਹਦੇ ਲਈ ਪੁਰਾਣਾ ਸ਼ਬਦ ਜਦੋਂ ਐਮਪਾਇਰ ਦੀ ਗੇਮ ਕਿਹਾ ਜਾਂਦਾ ਸੀ ਕਿ ਫਸਟ ਜਿਹੜੀ ਹੈ ਉਹ ਲਾਰਜਰ ਗੇਮ। ਸੋ ਉਦੋਂ ਵੀ ਜੇ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਟਰੀਟੀ ਕੀਤੀ ਸੀ 1809 ਦੀ ਕਿ ਭਾਈ ਉਹ ਸਤਲੁਜ ਦੇ ਕੰਢੇ ਤੱਕ ਉਹ ਨੇ ਔਰ ਦੂਸਰੇ ਪਾਸੇ ਸਿੱਖ ਜਿੱਧਰ ਮਰਜ਼ੀ ਤੱਕ ਜਾ ਸਕਦੇ ਨੇ ਅੱਗੇ, ਉਦੋਂ ਵੀ ਰੀਜ਼ਨ ਇਹ ਸੀ ਵੀ ਉਹਨਾਂ ਨੂੰ ਇਹ ਫੀਅਰ ਸੀ ਕਿ ਰਸ਼ੀਆ ਜਿਹੜਾ ਕਿ ਆਪਣਾ ਐਮਪਾਇਰ ਵਧਾ ਰਿਹਾ ਸੀ ਔਰ ਇੰਡੀਅਨ ਓਸ਼ਨ ਦੇ ਗਰਮ ਪਾਣੀਆਂ ਤੱਕ ਪਹੁੰਚਣਾ ਉਸ ਦਾ ਹਮੇਸ਼ਾ ਨਿਸ਼ਾਨਾ ਵੀ ਰਿਹਾ ਕਿ ਉਸ ਨੂੰ ਜੇ ਰੋਕ ਸਕਦੇ ਨੇ। ਅਫਗਾਨਿਸਤਾਨ ਹਮੇਸ਼ਾ ਪਲਾਏਬਲ ਰਿਹਾ, ਉਹਨੂੰ ਰਸ਼ੀਅਨ ਇਨਫਲੂਐਂਸ ਜਿਹੜਾ ਉਹ ਹਮੇਸ਼ਾ ਉਸ ਦੇ ਉੱਤੇ ਹਾਵੀ ਰਿਹਾ, ਤੇ ਉਹਨਾਂ ਨੂੰ ਅੰਗਰੇਜ਼ਾਂ ਨੂੰ ਸੀ ਕਿ ਸਿੱਖ ਰੋਕਣਗੇ। ਸੋ ਮੈਂ ਸਮਝਦਾ ਵੀ ਸਿੱਖਾਂ ਨੇ ਰੋਕਿਆ ਵੀ, ਇਹਦੇ 'ਚ ਕੋਈ ਸ਼ੱਕ ਨਹੀਂ, ਭਾਵੇਂ ਸਿੱਧੀ ਟੱਕਰ ਕੋਈ ਰਸ਼ੀਅਨਸ ਨਾਲ ਜਾਂ ਦੂਜੇ ਨਾਲ ਨਹੀਂ ਹੋਈ, ਪਰ ਜੇ ਰਸ਼ੀਅਨਸ ਨੇ ਇੱਧਰ ਵੱਲ ਮੂੰਹ ਨਹੀਂ ਕੀਤਾ ਤੇ ਉਹਦਾ ਇੱਕ ਵੱਡਾ ਕਾਰਨ ਸਟਰੋਂਗ ਸਿੱਖ ਐਮਪਾਇਰ ਜਿਹਦੀਆਂ ਹੱਦਾਂ ਦਰਾ ਖੈਬਰ ਤੱਕ ਪਹੁੰਚ ਚੁੱਕੀਆਂ ਸੀ ਉਹ ਹੈ। ਹੁਣ ਜਦੋਂ ਕਿ ਬੇਸ਼ੱਕ ਅਸੀਂ 1849 ਤੋਂ ਲੈ ਕੇ ਆਲਮੋਸਟ ਇਹ 1.5 ਸਦੀ ਤੋਂ ਬੇਘਰੇ ਹਾਂ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਮਰੀਕਾ ਜਿਹੜਾ ਅੱਜ ਵੀ ਜਿਹੜਾ ਨਿਊ ਵਰਲਡ ਮੈਪ ਮੇਕਿੰਗ ਹੈ ਜਾਂ ਨਵਾਂ ਵਰਲਡ ਆਰਡਰ ਦੀ ਗੱਲ ਹੈ, ਉਹਦੇ 'ਚ ਲੀਡ ਰੋਲ ਅਮਰੀਕਾ ਦਾ ਹੀ ਹੋਣਾ ਹੈ। ਠੀਕ ਹੈ, ਥੋੜੀਆਂ ਬਹੁਤ ਹਿਊਮਿਲੇਸ਼ਨਸ ਹੁੰਦੀਆਂ ਨੇ, ਥੋੜੇ ਬਹੁਤ ਟਕਰਾਅ ਹੁੰਦੇ ਨੇ, ਪਰ ਅਮਰੀਕਾ ਦਾ ਅਜੇ ਦੌਰ ਚੱਲ ਰਿਹਾ। ਸੋ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸਿੱਖ ਫੈਕਟਰ ਇਹ ਨਹੀਂ ਹੈ ਕਿ ਵੀ ਸਿੱਖਾਂ ਦੀ ਇੱਥੇ 125 ਸਾਲ ਹੋਂਦ ਕਰਕੇ ਹੀ ਹੈ, ਵਰਲਡ ਵਾਰਸ ਵੇਲੇ ਵੀ ਹੈ, ਲੇਕਿਨ ਜਦੋਂ ਨਿਕਸਨ ਦਾ ਔਰ ਹੈਨਰੀ ਕਿਸਿੰਜਰ ਪੀਰੀਅਡ ਵੀ ਸੀ, ਉਦੋਂ ਵੀ ਇੱਕ ਅਮਰੀਕਨ ਐਮਬੈਸਡਰ ਜਿਹੜਾ ਕਿ ਦਿੱਲੀ 'ਚ ਲੱਗਾ ਹੋਇਆ ਸੀ, ਉਹਨੇ ਆਪਣਾ ਇੱਕ ਡਾਇਲੌਗ ਵੀ ਕਿਤੇ ਦਿੱਤਾ ਸੀ। ਬੰਸੀ ਲਾਲ ਨੂੰ ਉਹ ਮਿਲਿਆ, ਬੰਸੀ ਲਾਲ ਸ਼ਾਇਦ ਡਿਫੈਂਸ ਮਿਨਿਸਟਰ ਸੀ, ਤਾਂ ਉਹਨੇ ਪਹਿਲਾਂ ਇਹ ਕਿਹਾ ਵੀ ਖਾਲਿਸਤਾਨ ਕਦੋਂ ਬਣਾ ਰਹੇ ਹੋ। ਹਾਲਾਂਕਿ ਬੰਸੀ ਲਾਲ ਨੇ ਕੱਬਾ ਜਿਹਾ ਜਵਾਬ ਅੱਗੋਂ ਦਿੱਤਾ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਬਈ ਇੱਕ ਪਾਸੇ ਸਿੱਖ ਫੈਕਟਰ ਦੀ ਹੋਂਦ ਔਰ ਖਾਸ ਤੌਰ ਤੇ ਜਿਵੇਂ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ, ਕਿਉਂਕਿ ਜਿਹੜਾ ਸਾਡਾ ਵੈਲਿਊ ਸਿਸਟਮ ਹੈ ਉਹ ਕਾਫੀ ਹੱਦ ਤੱਕ ਜਿਹੜੀਆਂ ਵੈਸਟਰਨ ਵੈਲਿਊਜ਼ ਨੇ, ਇਹਨਾਂ ਨੂੰ ਜੇ ਇਹ ਕਿਹਾ ਜਾਏ ਕਿ ਸਿੱਖੀਜ਼ਮ ਪ੍ਰੋਟੋਟਾਈਪ ਹੈ ਇਹਨਾਂ ਦੀਆਂ ਵੈਲਿਊਜ਼ ਦਾ, ਜਿਹਦੇ 'ਚ ਕਿ ਜਮਹੂਰੀਅਤ ਦੀ ਗੱਲ ਹੈ, ਬਰਾਬਰੀ ਦੇ ਹੱਕਾਂ ਦੀ ਗੱਲ ਹੈ, ਮਜ਼ਹਬੀ ਆਜ਼ਾਦੀ ਦੀ ਗੱਲ ਹੈ, ਇਹ ਬੇਸਿਕ ਸਿਧਾਂਤਕ ਚੀਜ਼ਾਂ ਨੇ। ਔਰ ਇਹੀ ਕਾਰਨ ਹੈ ਕਿ ਵੈਸਟਰਨ ਸੁਸਾਇਟੀ 'ਚ ਆ ਕੇ ਇਹ 100 ਸਾਲ ਦੇ ਵਿੱਚ ਅੱਜ ਸਿੱਖ 5 ਮਿਲੀਅਨ ਤੋਂ ਜ਼ਿਆਦਾ ਸਾਡੀ ਗਿਣਤੀ ਹੈ ਔਰ ਅਸੀਂ ਆਪਣੀ ਥਾਂ ਬਣਾਈ ਹੈ ਪੋਲੀਟੀਕਲ ਸਿਸਟਮ ਦੇ ਵਿੱਚ ਵੀ, ਇਕਨੋਮਿਕਲ ਢਾਂਚੇ ਦੇ ਵਿੱਚ ਵੀ। ਔਰ ਜਿਵੇਂ ਜਿਹੜਾ ਸਾਡਾ ਡਿਫਾਈਨਡ ਕਰੈਕਟਰ ਹੈ, ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਹੈ, ਉਹ ਜਿਹੜੀਆਂ ਵੱਡੀਆਂ ਤਾਕਤਾਂ ਨੇ, ਜੇ ਤੁਸੀਂ ਇਹਨਾਂ ਦੀਆਂ ਜਦੋਂ ਇਹ ਵਿਕੀ ਲੀਕਸ ਆਇਆ ਔਰ ਦੂਸਰਾ ਉਹਦੇ 'ਚ ਉਹਨਾਂ ਸਾਰੀਆਂ ਟੈਲੀਗ੍ਰਾਮਸ ਦਾ ਜ਼ਿਕਰ ਵੀ ਸੀ ਜਿਹੜਾ ਦਿੱਲੀ ਬੇਸਡ ਐਮਬੈਸਡਰ ਇਹਨਾਂ ਦੇ ਆਪਣੇ ਇੱਥੇ ਭੇਜਦੇ ਰਹੇ ਨੇ। ਸੋ ਮੈਨੂੰ ਲੱਗਦਾ ਵੀ ਅਮਰੀਕਾ ਨੇ ਸਾਡੀ ਸਟਰਗਲ ਨੂੰ ਵੀ, ਜਿਹੜੀ ਸਾਡੀ ਹਥਿਆਰਬੰਦ ਸੰਘਰਸ਼ ਵੀ ਸੀ 84 ਤੋਂ 94 ਤੱਕ, ਉਹਨੂੰ ਬੜਾ ਕਲੋਜ਼ਲੀ ਮੋਨੀਟਰ ਕੀਤਾ ਹੈ। ਯੂਐਸ ਕਾਂਗਰਸ ਦੇ ਰੈਜ਼ੋਲੂਸ਼ਨਸ ਇਸ ਮੁੱਦੇ ਤੇ ਹੁੰਦੇ ਰਹੇ ਔਰ ਨਾ ਸਿਰਫ ਸਿੱਖਾਂ ਨੇ ਉਸ ਦੌਰ ਨੂੰ, ਔਰ ਜੇ ਅਸੀਂ ਤਾਜ਼ਾ ਕਹਿਣਾ ਹੋਏ ਕਿ ਕਿਵੇਂ ਮਿਸਟਰ ਕਿਰਿਆਰਕੂ ਜਿਹੜਾ ਕਿ CIA ਦਾ ਸਪੈਸ਼ਲ ਐਨਾਲਿਸਟ ਸੀ, ਪਾਕਿਸਤਾਨ ਦੇ ਵਿੱਚ ਉਹਨੇ ਵੱਡਾ ਆਪਰੇਸ਼ਨ ਲੀਡ ਕੀਤਾ ਸੀ ਜਿਹਦੇ 'ਚ ਕਿ ਜਿਹੜੀ ਅਲ-ਕਾਇਦਾ ਦਾ ਨੰਬਰ 3 ਬੰਦਾ ਉਹਨੂੰ ਸਿੱਧੇ ਤੌਰ ਤੇ ਫੜਿਆ ਸੀ। ਪਿਛਲੇ ਦਿਨਾਂ 'ਚ ਉਹਨਾਂ ਨੇ ਇੱਕ ਹੋਰ ਪਪੂਲਰ
ਜਿਹੜਾ ਉਹਨੇ ਆਪਣਾ ਡਿਸਕਸ ਪੋਡਕਾਸਟ ਦੇ ਵਿੱਚ ਉਹਨੇ ਇਹ ਇਨਕਸ਼ਾਫ ਕੀਤਾ। ਔਰ ਦੇਖੋ ਹਾਲਾ ਉਹਦੀ ਪੋਸਟਿੰਗ ਇੰਡੀਆ 'ਚ ਨਹੀਂ ਸੀ, ਲੇਕਿਨ ਜਦੋਂ ਉਹ ਪੁੱਛਿਆ ਜਾਂਦਾ ਵੀ ਇੰਡੀਆ ਨੂੰ ਕਿਉਂ ਨਾ ਟੈਰਰਿਸਟ ਸਟੇਟ ਡਿਕਲੇਅਰ ਕੀਤਾ ਜਾਏ, ਤਾਂ ਉਹਨੇ ਕਿਹਾ ਵੀ ਇਹਨਾਂ ਨੇ ਜਹਾਜ਼ ਬਲੋ ਕੀਤਾ, ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਸਿੱਖ ਸੈਪਰੇਟਿਸਟ ਨੂੰ ਮਾਰਦੇ ਨੇ। ਸੋ ਇਹ ਬਲੋਇੰਗ ਅਪ ਦਾ ਪਲੇਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਉਹ ਅਫੀਸ਼ੀਅਲ ਜਿਹੜਾ ਭਾਰਤ ਦੇ ਵਿੱਚ ਪੋਸਟਡ ਵੀ ਨਹੀਂ ਸੀ, ਉਹਨੂੰ ਪਤਾ ਹੈ ਵੀ ਇੰਡੀਅਨ ਸਟੇਟ ਦਾ ਟੈਰਰਿਜ਼ਮ ਦਾ ਲੈਵਲ ਕੀ ਹੈ। ਤੇ ਜੇ ਇਸ ਹਾਲਾਂਕਿ ਕੋਈ CIA ਦਾ ਡਾਇਰੈਕਟਰ ਨਹੀਂ ਰਿਹਾ ਹੈ, ਜੇ ਇਸ ਲੈਵਲ ਦੇ ਉੱਤੇ ਇਨਸਾਈਡਰ ਹੈ, ਤਾਂ ਇਹ ਬਹੁਤ ਚੰਗੀ ਤਰ੍ਹਾਂ ਇਹਨਾਂ ਦੀ ਮੋਨੀਟਰਿੰਗ ਹੈ ਹਰ ਪੱਖ ਤੋਂ, ਮੈਂ ਸਮਝਦਾ ਹੈ। ਔਰ ਹੁਣ ਦੇ ਦੌਰ ਦੇ ਵਿੱਚ ਬੇਸ਼ੱਕ ਸਿੱਖਾਂ ਨੇ ਬੜਾ ਸੈਂਸੀਬਲ ਰੋਲ ਅਦਾ, ਇਹ ਠੀਕ ਹੈ ਥੋੜੇ ਬਹੁਤ ਇੰਡੀਵਿਜੂਅਲ ਸਾਡੀ ਹਮਦਰਦੀਆਂ ਅੰਡਰਡੌਗ ਦੇ ਨਾਲ ਹੁੰਦੀਆਂ ਨੇ, ਇਹ ਵੀ ਠੀਕ ਹੈ ਕਿ ਭਾਈ ਸਾਨੂੰ ਜਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਅਸੀਂ ਖਲੋਂਦੇ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖ ਕੌਮ, ਸਿੱਖ ਫੈਕਟਰ ਅੱਜ ਵੀ ਜਿਹੜਾ ਉਹ ਸਾਹਮਣੇ। ਔਰ ਜਿਵੇਂ ਤੁਸੀਂ ਈਵਨ ਜੇ ਈਰਾਨ ਦੇ ਪਰਸਪੈਕਟਿਵ ਤੋਂ ਵੀ ਗੱਲ ਕੀਤੀ ਹੈ, ਅਸੀਂ ਜਿਉਂ-ਜਿਉਂ ਡਿਸਕਸ਼ਨ ਅੱਗੇ ਚੱਲੇਗੀ ਗੱਲ ਕਰਾਂਗੇ ਕਿ ਜੇ ਈਵਨ ਇਹ ਕੋਈ ਪਹਿਲਾ ਇੰਟਰੈਕਸ਼ਨ ਨਹੀਂ ਹੈ, ਅਸੀਂ ਇਹ ਦੇਖਦੇ ਹਾਂ ਕਿ ਵੀ ਈਰਾਨ ਦੇ ਵਿੱਚ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਦਾ ਤਹਿਰਾਨ ਦੇ ਵਿੱਚ ਹੈ। ਔਰ ਫਿਰ ਪਿਛਲੇ ਦਿਨਾਂ 'ਚ ਜਦੋਂ ਕਿ 28 ਫਰਵਰੀ ਵਾਲੇ ਦਿਨ ਜਿਹੜਾ ਆਇਤੁੱਲਾ ਅਲੀ ਖਮਿਆਨੀ ਜਿਹੜਾ ਉਸ ਦਾ ਮਰਡਰ ਹੁੰਦਾ ਹੈ, ਤੇ ਉਦੋਂ ਵੀ ਇੱਕਦਮ ਜਿਹੜਾ, ਕਿਉਂਕਿ ਹੋਰ ਉਹਦੇ ਨਾਲ ਹਾਇਰ ਅਪ ਵੀ ਮਾਰੇ ਜਾਂਦੇ ਨੇ, ਸਿੱਖ ਡੈਲੀਗੇਸ਼ਨ ਵੀ ਜਾਂਦਾ ਹੈ, ਇਰਾਨੀਅਨ ਐਮਬੈਸੀ 'ਚ ਅਰਦਾਸ ਕਰਦੇ ਨੇ ਜਾਂ ਆਪਣੀ ਸਿੰਪੈਥੀ ਦਾ ਇਜ਼ਹਾਰ ਕਰਦੇ ਨੇ। ਔਰ ਉਸ ਤੋਂ ਬਾਅਦ ਇਰਾਨੀਅਨ ਐਮਬੈਸੀ ਦਾ, ਜੇ ਮੈਂ ਗਲਤ ਨਾ ਹੋਵਾਂ, ਇਹੀ ਅਫੀਸ਼ੀਅਲ ਜਾਂ ਕੋਈ ਹੋਰ ਲੈਵਲ ਦਾ ਬੰਦਾ ਗੁਰਦੁਆਰਾ ਬੰਗਲਾ ਸਾਹਿਬ ਵੀ ਆਉਂਦਾ ਹੈ। ਔਰ ਇਹ ਜਿਹੜੀ ਪਹਿਲ ਕਦਮੀ ਈਰਾਨ ਵੱਲੋਂ ਕੀਤੀ ਗਈ ਹੈ, ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ, ਕਿਉਂਕਿ 40 ਦਿਨਾਂ ਦੀ ਅਹਿਮੀਅਤ ਹੈ ਇਹਨਾਂ ਦੇ ਇਸਲਾਮਿਕ ਹਿਸਟਰੀ 'ਚ ਵੀ, ਜਦੋਂ ਕਿ ਇਮਾਮ ਹੁਸੈਨ ਕਰਬਲਾ ਦੇ ਵਿੱਚ ਸ਼ਹੀਦ ਹੁੰਦੇ ਨੇ, 40 ਰੋਜ਼ਾ ਸੋਗ ਹੀ ਜਿਹੜਾ ਮਨਾਇਆ ਗਿਆ ਸੀ। ਇਹ ਪਰੰਪਰਾ ਵੀ ਉੱਥੋਂ ਹੀ ਸ਼ੁਰੂ ਹੋਈ। ਔਰ ਚਾਲੀਸਾ ਕੱਟਣ ਦੀ ਲਾਈਨ ਵੀ ਜਿਹੜੀ ਹੈ ਬਹੁਤ ਵਾਰੀ ਜਿਹੜੀ ਬੰਦਗੀ ਨਾਲ ਜੋੜ ਕੇ ਕੀਤੀ ਜਾਂਦੀ, ਉਹਦਾ ਆਧਾਰ ਵੀ ਇਹ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਬੇਸ਼ੱਕ ਉਹਨਾਂ ਨੇ ਉਹ ਫੰਕਸ਼ਨ ਜਿਹੜਾ ਸ਼ਾਇਦ 12 ਅਪ੍ਰੈਲ ਦਾ ਰੱਖਿਆ ਹੋਇਆ, ਪਰ ਪਰਸਨਲੀ ਉਹਨਾਂ ਦੇ ਡੈਲੀਗੇਸ਼ਨ ਦਾ ਆਣਾ ਸਿੱਖਾਂ ਨੂੰ ਔਰ ਜਥੇਦਾਰ ਦੀ ਨੂੰ ਇਨਵੀਟੇਸ਼ਨ, ਇਹਦਾ ਮਤਲਬ ਇਹ ਹੈ ਕਿ ਇਹ ਕਲੋਜ਼ਲੀ ਹਰ ਪਾਵਰ, ਕਿਉਂਕਿ ਈਰਾਨ ਦੇ ਜਿਹੜੇ ਹਾਕਮ ਨੇ ਨਵੇਂ, ਜਿਹੜੀ ਭਾਵੇਂ ਰਜੀਮ ਚੇਂਜ ਨੂੰ ਕਿਹਾ ਜਾ ਰਿਹਾ, ਉਹ ਵੀ ਦੇਖ ਰਹੇ ਨੇ ਕਿ ਜਿਹੜਾ ਪੋਸਟ ਵਾਰ, ਕਿਉਂਕਿ ਅਲਟੀਮੇਟਲੀ ਵਾਰਸ ਮੁੱਕਦੀਆਂ ਨੇ, ਗੱਲਬਾਤ ਦੀ ਟੇਬਲ ਤੇ ਹੁੰਦੀਆਂ ਨੇ, ਤੇ ਉਹਦੇ 'ਚ ਉਹ ਵੀ ਦੇਖ ਰਹੇ ਨੇ ਵੀ ਉਸ ਖਿੱਤੇ 'ਚ ਅਜੋਕੇ ਕ੍ਰਾਈਸਿਸ ਉਹਨਾਂ ਦੇ ਨਾਲ ਕੌਣ ਖਲੋਤਾ ਹੈ। ਭਾਰਤ ਦਾ ਜਿਹੜਾ ਬਿਲਕੁਲ ਦੋਗਲਾਪਨ ਕੀ ਐਕਸਟ੍ਰੀਮ, ਕਿ 2 ਦਿਨ ਪਹਿਲਾਂ 28 ਫਰਵਰੀ ਤੋਂ 26 ਫਰਵਰੀ ਨੂੰ ਜਿਹੜਾ ਮੋਦੀ ਉਹ ਉਹਨਾਂ ਦੀ ਇਜ਼ਰਾਈਲ ਦੀ ਕਨੈਸੈਟ ਪਾਰਲੀਮੈਂਟ ਦੇ ਵਿੱਚ ਐਡਰੈਸ ਕਰਦਿਆਂ ਕਹਿੰਦਾ ਵੀ ਭਾਰਤ ਸਾਡਾ ਮਦਰਲੈਂਡ ਹੈ ਔਰ ਇਜ਼ਰਾਈਲ ਸਾਡਾ ਫਾਦਰਲੈਂਡ ਹੈ। ਸੋ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇੱਕ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਅਸੀਂ ਸਾਰੀ ਸਿਚੁਏਸ਼ਨ ਦੇ ਉੱਤੇ ਜਦੋਂ ਗੱਲਬਾਤ ਕਰ ਰਹੇ ਹਾਂ, ਖੁੱਲੇ ਮਨ ਦੇ ਨਾਲ ਦੇਖੀਏ। ਜਿਹੜੇ ਸਿੱਖ ਇੱਕ ਤਰ੍ਹਾਂ ਨਹੀਂ ਦੂਸਰੀ ਤਰ੍ਹਾਂ ਸੋਚਦੇ ਨੇ, ਉਹਨਾਂ ਨੂੰ ਅਸੀਂ ਕੋਈ ਇਸ ਕਿਸਮ ਦੇ ਲਕਬ ਨਾ ਦਈਏ ਕਿ ਭਾਈ ਇਹ ਤਾਂ ਪੱਗਾਂ 'ਚ ਸਿਰ ਫਸਾਏ ਹੋਏ ਨੇ, ਜਾਂ ਟ੍ਰੇਟਰ ਹੋ ਗਏ, ਜਾਂ ਅਮਰੀਕਾ ਦੇ ਏਜੰਟ ਬਣ ਗਏ, ਜਾਂ ਈਰਾਨ ਦੇ ਏਜੰਟ ਬਣ ਗਏ। ਇਹ ਠੀਕ ਹੈ ਵੀ ਕੁਝ ਚੀਜ਼ਾਂ ਡਿਪਲੋਮੈਟਿਕ ਮੈਚੁਰਿਟੀ ਦੀ ਮੰਗ ਕਰਦੀਆਂ ਵਕਤ ਦੇ ਨਾਲ, ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਜਿੱਥੇ ਅਸੀਂ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ, ਆਪਣਾ ਪੋਲੀਟੀਕਲ ਵੇਟ ਵੀ ਸੁੱਟਿਆ ਹੈ, ਔਰ ਨਤੀਜੇ ਦੇ ਤੌਰ ਤੇ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਇੰਡੀਅਨ ਸਟੇਟ ਕਰਦੀ ਹੈ, ਤੇ ਅਮਰੀਕਾ ਵਰਗਾ ਮੁਲਕ ਕਿਵੇਂ ਜਿਹੜਾ ਹੈ ਉਹ ਅੱਗੇ ਆਉਂਦਾ ਹੈ ਔਰ ਉਹਦੇ ਲਈ ਜਵਾਬਦੇਹ ਬਣਾਉਂਦਾ ਹੈ। ਇਸੇ ਤਰ੍ਹਾਂ ਜਿਹੜੀਆਂ ਨਵੀਆਂ ਚੇਂਜਸ ਹੋ ਰਹੀਆਂ ਨੇ ਉਹਨਾਂ 'ਚ ਜੇ ਈਰਾਨ ਦੇ ਅਫੀਸ਼ੀਅਲ, ਭਾਵੇਂ ਉਹਦੇ 'ਚ ਇੰਡੀਅਨ ਮਿਸਚੀਫ ਕੀ ਹੈ, ਦੂਸਰੇ ਕੀ ਹੈ, ਇਹ ਵੀ ਸਾਨੂੰ ਦੇਖਣਾ ਪੜੇਗਾ ਵੀ ਉਹਨਾਂ ਦੇ ਨਾਲ ਕੌਣ ਆਉਂਦਾ ਹੈ, ਇਹ ਵਿਜ਼ਿਟ ਨੂੰ ਸਪਾਂਸਰ ਕੌਣ ਕਰਦਾ। ਔਰ ਜਿਹੜੇ ਇਹ ਕਰੈਕਟਰ, ਜਿਵੇਂ ਇਹ ਜਿਹੜਾ ਤਰਨਜੀਤ ਸੰਧੂ ਜਿਹੜਾ ਇੱਥੇ ਐਂਬੈਸਡਰ ਵੀ ਰਿਹਾ, ਔਰ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਹੈ ਇੱਥੇ, ਉਦੋਂ ਇਹੀ ਐਂਬੈਸਡਰ ਸੀ। ਚੋਣ ਹਾਰਨ ਤੋਂ ਬਾਅਦ ਇਹਨੂੰ ਦਿੱਲੀ ਦਾ ਲੈਫਟੀਨੈਂਟ ਗਵਰਨਰ ਲਾਇਆ ਜਾਣਾ, ਔਰ ਉਸ ਸਾਰੇ ਦੇ ਜਦੋਂ ਅਸੀਂ ਪ੍ਰਖੇਪ ਦੇ ਵਿੱਚ ਦੇਖਦੇ ਹਾਂ ਤਾਂ ਸਾਨੂੰ ਇਹ ਦੇਖਣਾ ਹੋਏਗਾ ਕਿ ਈਵਨ ਇੰਡੀਅਨ ਸਟੇਟ ਵੀ ਮਿਸਚੀਫ ਪਲੇ ਕਰ ਰਹੀ ਹੋਏਗੀ ਕਿਸੇ ਨਾ ਕਿਸੇ ਪਾਸਿਓਂ। ਪਰ ਸਾਡੇ 'ਚ ਇੰਨੀ ਕੁ ਮੈਚੁਰਿਟੀ ਹੋਣੀ ਚਾਹੀਦੀ ਹੈ
ਕਿ ਅਲਟੀਮੇਟਲੀ ਅਸੀਂ ਆਪਣੇ ਹਿੱਤਾਂ ਦੀ ਗੱਲ ਕਰ ਸਕੀਏ। ਸੋ ਮੈਂ ਸਮਝਦਾ ਵੀ ਈਵਨ ਉਹਨਾਂ ਦਾ ਸੱਦਾ ਦੇਣ ਲਈ ਆਉਣਾ ਵੀ ਇਹ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੀ ਰੈਕਗਨੀਸ਼ਨ ਵੀ ਹੈ। ਇਹ ਵੱਖਰੀ ਕਹਾਣੀ ਹੈ ਕਿ ਅਸੀਂ ਇਸ ਸਾਰੇ ਨੂੰ ਕਿਸੇ ਇੱਕ ਧਿਰ ਦੇ ਖਾਤੇ 'ਚ ਪਾਉਣ ਤੋਂ ਕਿਵੇਂ ਗਰੇਜ਼ ਕਰਨਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਦੁਨੀਆ ਦੀ ਜਿਹੜੀ ਪੋਲੀਟੀਕਲ ਹਿਸਟਰੀ ਆ ਉਹਦੇ 'ਚ ਅਸੀਂ ਇਹ ਦੇਖਿਆ ਕਿ ਜਿਹੜੇ ਮੁਲਕ ਕਿਸੇ ਸਮੇਂ ਆਪਸ 'ਚ ਲੜਦੇ ਰਹੇ ਆ, ਉਹ ਜੰਗ ਜਦੋਂ ਟੇਬਲ ਤੇ ਖਤਮ ਹੁੰਦੀ ਆ ਉਹ ਤੋਂ ਬਾਅਦ ਉਹ ਅਲਾਇੰਸ 'ਚ ਵੀ ਰਹਿੰਦੇ ਆ, ਵੀ ਅਲਾਈ ਵੀ ਬਣਦੇ ਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਸੀਂ ਦੇਖਿਆ, ਮਤਲਬ ਜਾਪਾਨ ਤੇ ਅਮਰੀਕਾ ਇੱਕ ਬਹੁਤ ਵੱਡੀ ਉਦਾਹਰਨ ਆ। ਤੇ ਇਹ ਨਹੀਂ, ਸਾਰੇ ਦੇ ਵਿੱਚ ਵਿਤਨਾਮ ਦੇ ਵਿੱਚ ਅਮਰੀਕਾ ਨੇ ਕਾਰਪੇਟ ਬੰਬਿੰਗ ਕੀਤੀ, 60,000 ਅਮਰੀਕਨ ਸੋਲਜਰ ਮਰੇ, 2 ਮਿਲੀਅਨ ਵਿਤਨਾਮੀ ਮਾਰੇ ਇਹਨਾਂ ਨੇ। ਅੱਜ ਉਸ ਖਿੱਤੇ ਦੇ ਵਿੱਚ ਸਭ ਤੋਂ ਵੱਡਾ ਅਲਾਈ ਵਿਤਨਾਮ ਹੈ, ਚਾਈਨਾ ਦੇ ਖਿਲਾਫ ਵੀ। ਬਿਲਕੁਲ ਜੀ। ਤਾਂ ਜਿਹੜੀ ਮਤਲਬ ਇਹ ਕਿਉਂਕਿ ਹੁਣ ਸਿੱਖਾਂ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਇਹ ਸ਼ੋਅ, ਤੁਸੀਂ ਬੜਾ ਸੋਹਣਾ ਪਹਿਲੇ ਸੈਗਮੈਂਟ ਦੇ ਵਿੱਚ ਵਿਸਥਾਰ ਦੇ ਵਿੱਚ ਸਾਰੀ ਗੱਲ ਦੱਸੀ ਆ। ਮਤਲਬ ਇਹ ਹੈ ਕਿ ਵੀ ਅਸੀਂ ਕਿਵੇਂ ਇਸ ਪੋਲਿਟਿਕਸ ਨੂੰ ਸਮਝੀਏ, ਜਾਂ ਆਮ ਸਿੱਖ ਕਿਵੇਂ ਸਮਝੇ।